Good morning everyone, this is Hassan Akhtar Nisar. Welcome back to my channel 50 Shades of Life. ਤੇ ਅੱਜ ਦਾ ਆਪਣਾ ਟੌਪਿਕ ਹੈ ਮੀਆਂ ਮੁਹੰਮਦ ਬਖਸ਼ ਜਿਹੜੇ ਕਿ ਪੰਜਾਬੀ ਦੇ ਇੱਕ ਬੜੇ ਵੱਡੇ ਸ਼ਾਇਰ ਨੇ। ਉੱਚਾ ਨਾਂ ਹੈ ਉਹਨਾਂ ਦਾ ਇੱਕ ਸ਼ੇਰ ਹੈ ਬਹੁਤ ਹੀ ਖੂਬਸੂਰਤ ਔਰ ਬੜਾ ਮਸ਼ਹੂਰ ਹੈ ਔਰ ਹਰ ਇੱਕ ਜਾਣਦਾ ਹੈ। ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਇਹਦਾ ਮਤਲਬ ਹੈ ਕਿ ਕਮਜ਼ਰਫ ਤੇ ਬਦਜ਼ਾਕ ਤੇ ਨੀਚ ਲੋਕਾਂ ਤੋਂ, ਘਟੀਆ ਲੋਕਾਂ ਤੋਂ ਕਿਸੇ ਕਿਸਮ ਦੀ ਤਵੱਕੋ ਨਹੀਂ ਰੱਖੀ ਜਾ ਸਕਦੀ। ਤੁਸੀਂ ਉਮੀਦ ਨਹੀਂ ਕਰ ਸਕਦੇ ਕਿ ਘਟੀਆ ਲੋਕ ਤੁਹਾਨੂੰ ਕਿਸੇ ਤਰ੍ਹਾਂ ਦਾ ਫਾਇਦਾ ਪਹੁੰਚਾਉਣਗੇ, ਬਲਕਿ ਫਾਇਦਾ ਤੇ ਕੀ ਪਹੁੰਚਾਣਾ ਹੈ ਉਹ ਉਲਟਾ ਤੁਹਾਨੂੰ ਨੁਕਸਾਨ ਹੀ ਕਰਨ ਦੇ। ਔਰ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਇਹਦੀ ਬੜੀ ਖੂਬਸੂਰਤ ਮਿਸਾਲ ਦਿੱਤੀ ਹੈ ਪੰਜਾਬੀ 'ਚ ਕਿ ਅਗਰ ਤੁਸੀਂ ਅੰਗੂਰਾਂ ਦੀ ਵੱਲ ਨੂੰ ਕਿੱਕਰ ਦੇ ਦਰਖਤ ਤੇ ਚੜਾ ਦਿਓ ਤੇ ਉਹਦਾ ਨਤੀਜਾ ਕੀ ਹੋਏਗਾ। ਹੁਣ ਅੰਗੂਰ ਇੱਕ ਬੜਾ ਨਾਜ਼ੁਕ ਜਿਹਾ ਫਲ ਹੈ ਔਰ ਬੜਾ ਮਲੂਕ ਜੀ ਉਹਦੀ ਬੇਲ ਹੁੰਦੀ ਹੈ। ਅਗਰ ਉਹਨੂੰ ਕਿੱਕਰ ਦੇ ਦਰਖਤ ਤੇ ਚੜਾ ਦੇਾਂਗੇ ਤੇ ਉਹਦਾ ਨਤੀਜਾ ਮਾਂ ਸਿਵਾਏ ਇਹਦੇ ਕੋਈ ਨਹੀਂ ਨਿਕਲ ਸਕਦਾ ਕਿ ਹਰ ਗੁੱਛਾ ਜ਼ਖਮੀ ਹੋ ਜਾਏਗਾ ਔਰ ਹਰ ਅੰਗੂਰ ਹਰਟ ਹੋਏਗਾ ਔਰ ਹਰ ਅੰਗੂਰ ਤੁਹਾਨੂੰ ਜ਼ਖਮੀ ਹਾਲਤ 'ਚ ਮਿਲੇਗਾ, ਕਿਉਂਕਿ ਅੰਗੂਰ ਇੱਕ ਨਾਜ਼ੁਕ ਜਗ੍ਹਾ ਤੇ ਹੀ ਰਹਿ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਅਗਰ ਤੁਸੀਂ ਘਟੀਆ ਤੇ ਕਮੀਨੇ ਲੋਕਾਂ ਨੂੰ ਤੋਂ ਕਿਸੇ ਤਰ੍ਹਾਂ ਦੀਆਂ ਤਵੱਕੁਆਤ ਰੱਖੋਗੇ, ਉਹਨਾਂ ਤੋਂ ਉਮੀਦ ਲਾਓਗੇ ਕਿ ਤੁਹਾਨੂੰ ਉਹਨਾਂ ਤੋਂ ਕੋਈ ਫੈਜ਼ ਪਹੁੰਚੇਗਾ, ਕੋਈ ਨਫਾ ਪਹੁੰਚੇਗਾ, ਇਹ ਨਹੀਂ ਹੋ ਸਕਦਾ। ਉਲਟਾ ਨੁਕਸਾਨ ਪਹੁੰਚੇਗਾ ਔਰ ਬਾਰ-ਬਾਰ ਤੁਹਾਡੀਆਂ ਫੀਲਿੰਗਸ, ਤੁਹਾਡੇ ਜਜ਼ਬਾਤ, ਤੁਹਾਡੇ ਅਹਿਸਾਸਾਤ ਹਰਟ ਹੋਣਗੇ, ਮਜਰੂਹ ਹੋਣਗੇ। ਲਿਹਾਜ਼ਾ ਕੋਸ਼ਿਸ਼ ਕਰੋ ਕਿ ਐਵੇਂ ਦੇ ਲੋਕਾਂ ਤੋਂ ਬਚ ਕੇ ਰਹੋ ਔਰ ਐਵੇਂ ਦੇ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਤੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫੈਜ਼ ਨਹੀਂ ਮਿਲ ਸਕਦਾ। ਤੇ ਇੱਥੇ ਮੈਨੂੰ ਅੰਗਰੇਜ਼ੀ ਦੇ ਸ਼ਾਇਰ, ਕਿਉਂਕਿ ਮੈਂ ਪਹਿਲੇ ਦੱਸ ਚੁੱਕਿਆ ਮੈਂ ਅੰਗਰੇਜ਼ੀ ਤੇ ਉਰਦੂ ਤੇ ਪੰਜਾਬੀ ਸਾਰੇ ਅਦਬਾਦ ਆਪਣੇ ਆਪ ਨੂੰ ਇੱਕ ਤਾਲਿਬ ਇਲਮ ਸਮਝਣਾ, ਤੇ ਸ਼ੇਕਸਪੀਅਰ ਨੇ ਵੀ ਇਹਦੇ ਨਾਲ ਰਲਦੀ ਮਿਲਦੀ ਗੱਲ ਕੀਤੀ ਸੀ ਆਪਣੀ ਇੱਕ ਡਰਾਮੇ ਦੇ ਵਿੱਚ। ਔਰ ਹੈਰਾਨਗੀ ਦੀ ਗੱਲ ਹੈ ਕਿ ਮੀਆਂ ਮੁਹੰਮਦ ਬਖਸ਼ 19ਵੀਂ ਸਦੀ ਦਾ ਇੱਕ ਸ਼ਾਇਰ ਸੀ ਪੰਜਾਬ ਦਾ, ਔਰ ਵਿਲੀਅਮ ਸ਼ੇਕਸਪੀਅਰ ਇੱਕ 16ਵੀਂ 17ਵੀਂ ਸਦੀ ਦਾ ਸ਼ਾਇਰ ਸੀ, ਬਲਕਿ ਡਰਾਮਾਟਿਸਟ ਸੀ। ਔਰ ਕੋਈ ਉਮੀਦ ਨਹੀਂ ਕਿ ਇਹ ਦੋਨੋਂ ਇੱਕ ਦੂਜੇ ਨੂੰ ਮਿਲੇ ਹੋਣਗੇ ਜਾਂ ਇਹਨਾਂ ਨੇ ਇੱਕ ਦੂਜੇ ਨੂੰ ਪੜ੍ਹਿਆ ਹੋਏਗਾ ਜਾਂ ਮੀਆਂ ਮੁਹੰਮਦ ਬਖਸ਼ ਨੇ ਕਾਪੀ ਕੀਤਾ ਸ਼ੇਕਸਪੀਅਰ ਨੂੰ ਜਾਂ ਸ਼ੇਕਸਪੀਅਰ ਨੇ ਇਹਨੂੰ ਕਾਪੀ ਕੀਤਾ ਹੋਏਗਾ। ਐਸੇ ਕੋਈ ਚਾਂਸ ਨਜ਼ਰ ਨਹੀਂ ਆ ਰਹੇ, ਲੇਕਿਨ ਇੱਕ ਹੀ ਮੌਜੂ ਤੇ ਦੋਨਾਂ ਨੇ ਲਬਕੁਸ਼ਾਈ ਕੀਤੀ ਔਰ ਦੋਨੋਂ ਇੱਕ ਹੀ ਮੌਜੂ ਤੇ ਔਰ ਸੇਮ ਗੱਲ ਕਰ ਰਹੇ ਨੇ। ਇਹ ਹੁੰਦੀ ਹੈ ਅਦਬ ਦੀ ਖੂਬੀ। ਅੱਛਾ, ਹੁਣ ਸ਼ੇਕਸਪੀਅਰ ਕੀ ਕਹਿੰਦਾ ਹੈ? ਹੀ that is thy friend indeed, ਅਸਲ 'ਚ ਤੁਹਾਡਾ ਉਹੀ ਦੋਸਤ ਹੈ that will help thee in every need, ਜਿਹੜਾ ਤੁਹਾਡੀ ਹਰ ਜ਼ਰੂਰਤ ਦੇ ਟਾਈਮ ਤੇ ਮਦਦ ਕਰੇਗਾ। if thou sorrow he will weep, ਅਗਰ ਤੁਸੀਂ ਦੁਖੀ ਹੋ ਤੁਹਾਡਾ ਯਾਰ ਰੋਏਗਾ। if thou wake he cannot sleep, ਅਗਰ ਤੁਸੀਂ ਜਾਗ ਰਹੇ ਹੋ ਤੇ ਸੱਚਾ ਦੋਸਤ ਉਹ ਹੈ ਜਿਹੜਾ ਸੌ ਨਹੀਂ ਸਕੇਗਾ ਕਿਉਂਕਿ ਤੁਸੀਂ ਜਾਗ ਰਹੇ ਹੋ। thus of every grief in heart, ਔਰ ਇਸ ਤਰ੍ਹਾਂ ਹਰ ਤੁਹਾਡਾ ਦੁੱਖ ਉਹ ਆਪਦੇ ਦਿਲ ਦੇ ਵਿੱਚ ਮਹਿਸੂਸ ਕਰੇਗਾ। he with thee doth bear a part, ਉਹ ਤੁਹਾਡੀ ਜ਼ਾਤ ਦਾ ਇੱਕ ਹਿੱਸਾ ਬਣ ਜਾਂਦਾ ਹੈ ਔਰ ਉਹ ਤੁਹਾਡੇ ਦੁੱਖ ਸੁੱਖ ਨੂੰ ਮਹਿਸੂਸ ਕਰੇਗਾ। these are certain signs to know, ਔਰ ਇਹ ਇਸ਼ਾਰੇ ਨੇ, ਇਹ ਸਿੰਬਲਸ ਨੇ ਕਿ ਤੁਸੀਂ ਜਾਣ ਸਕੋ। faithful friend from a flattering foe, ਔਰ ਇਹ ਉਹ ਗੱਲਾਂ ਨੇ ਜਿੱਥੋਂ ਤੁਸੀਂ ਫਰਕ ਮਹਿਸੂਸ ਕਰ ਸਕਦੇ ਹੋ ਕਿ ਕਿਹੜਾ ਦੋਸਤ ਸੱਚਾ ਤੇ ਪੱਕਾ ਯਾਰ ਹੈ ਤੇ ਕਿਹੜਾ ਮਹਿਜ਼ ਫਲੈਟਰਿੰਗ ਕਰਨ ਵਾਲਾ ਇੱਕ ਦੋਸਤ ਹੈ। ਯਾਨੀ ਦੋਸਤ ਉਹ ਹੁੰਦਾ ਹੈ ਜਿਹਦੇ ਤੋਂ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਫੈਜ਼ ਜਾਂ ਫਾਇਦਾ ਪਹੁੰਚ ਰਿਹਾ ਹੋਏ। ਉਹ ਦੁੱਖ ਸੁੱਖ ਤੇ ਤੁਹਾਡੇ ਸਿਰਫ ਨਾਲ ਹੀ ਖਲੋਤਾ ਹੋਏ, ਬੇਸ਼ੱਕ ਉਹ ਤੁਹਾਡੀ ਮਦਦ ਨਾ ਵੀ ਕਰੇ, ਲੇਕਿਨ ਉਹਦਾ ਨਾਲ ਖਲੋਣਾ ਹੀ ਇੱਕ ਬਹੁਤ ਬੜੀ ਤਾਕਤ ਦਾ ਬਾਇਸ ਬਣਦਾ ਹੈ। ਔਰ ਜਿਹੜਾ ਦੁੱਖ ਦੇ ਟਾਈਮ ਤੇ ਤੁਹਾਡੇ ਨਾਲ ਹੀ ਨਾ ਖਲੋਤਾ ਹੋਏ ਉਹ ਤੁਹਾਡਾ ਕਾਹਦਾ ਯਾਰ ਹੈ। ਲਿਹਾਜ਼ਾ ਅੱਛੇ ਦੋਸਤ ਬਣਾਓ ਔਰ ਨੀਚ ਤੇ ਬੇਫੈਜ਼ ਲੋਕਾਂ ਤੋਂ ਦੂਰ ਰਹੋ ਜਿਹੜੇ ਨਾ ਸਿਰਫ ਤੁਹਾਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਦੇ ਬਲਕਿ ਉਲਟਾ ਤੁਹਾਨੂੰ ਨੁਕਸਾਨ ਹੀ ਪਹੁੰਚਾਉਣਗੇ। ਅੱਜ ਵਾਸਤੇ ਇੰਨਾ ਕੁਛ ਹੀ, ਫਿਰ ਮਿਲਨੇ ਆ।